जॉर्ज फ्रिडमैन ने कहा भी दो प्रमुख टारगेट ने, एक लीवर है हिटिंग इंडिया ओवर रशिया ऑयल परचेजेस सर्व्स टू पर्पसेस, वार्न मॉस्को दैट वाशिंगटन विल स्क्वीज इट्स कस्टमर्स। इन केस ये नहीं पीछे हटता, दूजा नुकता टेल बीजिंग दैट यूएस इज नॉट गैंगिंग अप विद इंडिया और आर्मिंग इट अगेंस्ट चाइना। Why India, not China or Turkey? China is economically intertwined with the US and Turkey is critical in the Middle East. India is less critical to US core interests, so it becomes the demonstration case. उन्होंने कहा कि this is a cheap signal with potentially big payoff. India is not the China substitute. Talk of India replacing China in global supply chains is premature. Its economic capacity isn't at the level Washington needs. Quad indispensable. India is a helpful partner, but its naval power is not essential to the maritime balance Friedman cares about. Expect thick skin even if New Delhi feels used. ਹੁਣ ਨਵੀਂ ਦਿੱਲੀ ਨੂੰ ਤਾਂ ਇਹ ਲੱਗਦਾ ਨਾ ਵੀ ਸਾਨੂੰ ਯੂਜ਼ ਕਰ ਲਿਆ, ਉਹਨੇ ਕਿਹਾ ਫੀਲ ਕਰਦਾ ਇਟ ਸਟਿਲ ਨੀਡਸ ਐਕਸੈਸ ਟੂ ਦਾ US ਮਾਰਕੀਟ, ਇਨਸਲਟਸ ਡੋਂਟ ਆਊਟਵੇ ਨੈਸੈਸਿਟੀਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਤੇ ਲਾਏ 50% ਟੈਰਿਫ ਨੇ ਭਾਰਤ ਵਿੱਚ ਹਾਹਾਕਾਰ ਮਚਾਈ ਹੋਈ ਹੈ ਔਰ ਜੀਓਪੋਲਿਟਿਕਸ ਦੇ ਮਾਹਿਰ ਸਕਾਲਰ ਜੋਰਜ ਫ੍ਰਿਡਮੈਨ ਨੇ ਇੰਕਸ਼ਾਫ ਕੀਤਾ ਹੈ ਕਿ ਅਸਲ ਵਿੱਚ ਅਮਰੀਕਾ ਨੇ ਭਾਰਤ ਨੂੰ ਕੁਰਬਾਨੀ ਦਾ ਬੱਕਰਾ ਬਣਾ ਦਿੱਤਾ ਹੈ। ਇਸ ਦੇ ਦੋ ਮੁੱਖ ਕਾਰਨ ਹਨ ਕਿ ਰੂਸ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣਾ ਅਤੇ ਚੀਨ ਨੂੰ ਖੁਸ਼ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਫ਼ਜ਼ ਤੁਸੀਂ ਕੁਰਬਾਨੀ ਦਾ ਬੱਕਰਾ ਇਸਤੇਮਾਲ ਕੀਤਾ, ਇਹ ਵੀ ਸਮਝਣਾ ਜ਼ਰੂਰੀ ਹੈ ਵੀ ਕੁਰਬਾਨੀ ਦਾ ਬੱਕਰਾ ਹੁੰਦਾ ਕੀ ਹੈ। ਵੈਸੇ ਇਹ ਸੰਬੰਧ ਤਾਂ ਜਿਹੜੇ ਤਿੰਨੋਂ ਹੀ ਧਰਮਾਂ ਦੇ, ਇਸਲਾਮ, ਕ੍ਰਿਸਚੀਅਨਿਟੀ ਔਰ ਯਹੂਦੀਆਂ ਦੇ ਪ੍ਰੋਫਿਟ ਹੋਏ ਨੇ। ਹਜ਼ਰਤ ਇਬਰਾਹੀਮ ਜਿਸ ਨੂੰ ਇਸਲਾਮ 'ਚ ਕਿਹਾ ਜਾਂਦਾ ਹੈ, ਅਬਰਾਹਮ ਜਿਊ ਔਰ ਕ੍ਰਿਸਚਨ ਕਹਿੰਦੇ ਨੇ, ਔਰ ਐਸਾ ਉਹਨਾਂ ਦੇ ਵੇਰਵੇ ਤੋਂ ਮਿਲਦਾ ਹੈ ਕਿ ਰੱਬ ਦੇ ਕਿਉਂਕਿ ਪ੍ਰੋਫਿਟ ਸਨ ਔਰ ਉਹਨਾਂ ਦੀ ਪਰਖ ਹੋਈ। ਰੱਬ ਨੇ ਕਿਹਾ ਕਿ ਭਾਈ ਜੇ ਤੂੰ ਮੈਨੂੰ ਬਹੁਤ ਪਿਆਰ ਕਰਦਾ ਤੇ ਆਪਣੀ ਸਭ ਤੋਂ ਪਿਆਰੀ ਚੀਜ਼ ਮੈਨੂੰ ਦੇ, ਮੇਰੇ ਤੂੰ ਕੁਰਬਾਨ ਕਰ। ਉਹਨਾਂ ਨੇ ਕਿਹਾ ਜੀ ਮੈਂ ਹਾਜ਼ਰ ਹਾਂ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਤੂੰ ਆਪਣਾ ਬੇਟਾ ਕੁਰਬਾਨ ਕਰ। ਉਹਨਾਂ ਦਾ ਬੇਟਾ ਬਹੁਤ ਪਿਆਰਾ, ਉਹਨੂੰ ਉਹ ਲੈ ਗਏ ਜਿਸ ਥਾਂ ਦੇ ਉੱਤੇ ਪਹਾੜ ਤੇ ਉਹ ਜਾਂਦੇ ਸੀ ਔਰ ਉਸ ਨੂੰ ਜਿਹੜਾ ਉਹਨਾਂ ਨੇ ਉਹਦੇ ਗਾਟੇ ਤੇ ਰੱਖੀ ਛੁਰੀ, ਪਰ ਉਹਨਾਂ ਨੇ ਕਿਹਾ ਵੀ ਮੇਰੀਆਂ ਅੱਖਾਂ ਬੰਨ੍ਹ ਦਿਓ। ਅੱਖਾਂ ਉਹਨਾਂ ਨੇ ਬੰਨ੍ਹੀਆਂ, ਲੇਕਿਨ ਜਿਵੇਂ ਇਹ ਫੇਥ ਵਾਲੀਆਂ ਕਹਾਣੀਆਂ ਨੇ ਕਿ ਭਾਈ ਉਹਨਾਂ ਨੇ ਜਦੋਂ ਅੱਖ ਖੋਲ੍ਹੀ ਤੇ ਉਹ ਉਹਨਾਂ ਦੇ ਬੇਟੇ ਦੀ ਥਾਂ ਬੱਕਰਾ ਸੀ। ਇਹ ਕੁਰਬਾਨੀ ਦਾ ਸੋ ਮੈਸੇਜ ਤਾਂ ਇਹ ਹੈ ਕਿ ਵੀ ਜਦੋਂ ਜਿਹੜੇ ਰੱਬ ਦੇ ਰਸਤੇ ਤੇ ਤੁਰਦੇ ਨੇ, ਅਸੀਂ ਤਾਂ ਜਦੋਂ 10ਵੇਂ ਪਾਤਸ਼ਾਹ ਨੂੰ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਕਹਿੰਦੇ, ਤੇ ਅਸਲ ਦੇ ਵਿੱਚ ਮਕਸਦ ਤਾਂ ਇਹ ਹੈ ਵੀ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ ਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਡੇ ਰਸਤੇ ਦੀ ਰੁਕਾਵਟ ਨਾ ਬਣੇ। ਇਹੀ ਹਜ਼ਰਤ ਇਬਰਾਹੀਮ ਦੇ ਇਸ ਮੈਸੇਜ 'ਚੋਂ ਜਿਹੜੀ ਹੈ ਉਹ ਗੱਲ ਨਿਕਲਦੀ ਹੈ। ਔਰ ਇਸ 'ਚੋਂ ਹੀ ਕਿਉਂਕਿ ਇਸਲਾਮ ਦੇ ਵਿੱਚ ਵੀ ਜਦੋਂ ਇਸ ਨੂੰ ਬਕਰੀਦ ਕਰਕੇ ਸਾਡੇ ਖਿੱਤੇ ਦੇ ਵਿੱਚ ਜਾਣਿਆ ਜਾਂਦਾ ਹੈ, ਦੋ ਈਦਾਂ ਨੇ, ਇੱਕ ਜ਼ਾਹਰ ਹੈ ਕਿ ਵੀ ਜਿਹੜੀ ਹੈ ਉਹ ਈਦ ਉਲ ਫਿਤਰ ਹੈ, ਇੱਕ ਦੂਸਰਾ ਹੈ, ਔਰ ਉਸ ਦੇ ਵਿੱਚ ਅਕਸਰ ਕਿਸੇ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ। ਸਾਡੇ ਖਿੱਤੇ 'ਚ ਮੋਸਟਲੀ ਬੱਕਰੇ ਦੀ ਹੈ, ਊਠ ਦੀ, ਗਾਂ ਦੀ, ਦੂਜੇ ਤੀਜੇ ਹੁੰਦਾ। ਹੁਣ ਹੁੰਦਾ ਇਹ ਹੈ ਕਿ ਵੀ ਜੇ ਇਹ ਵੀ ਇੱਕ ਰਵਾਇਤ ਹੈ ਕਿ ਵੀ ਤੁਸੀਂ ਜਿਹਨੂੰ ਕੁਰਬਾਨ ਕਰਨਾ ਹੈ ਉਹ ਹੈਲਥੀ ਹੋਏ, ਉਸ ਨੂੰ ਬਹੁਤ ਪਹਿਲਾਂ ਖਰੀਦ ਲਿਆ ਜਾਂਦਾ, ਫਿਰ ਉਹਦੀ ਖੂਬ ਸੇਵਾ ਕੀਤੀ ਜਾਂਦੀ ਹੈ। ਉਹਦੇ ਗਲੇ 'ਚ ਹਾਰ ਪਾ ਕੇ ਵੀ ਉਹਨੂੰ ਸਾਰੇ ਛੱਡਿਆ ਹੁੰਦਾ ਹੈ, ਉਹ ਜਿਹਨੂੰ ਵੀ ਕਿ ਵੀ ਇਹ ਕੁਰਬਾਨੀ ਦਾ ਬੱਕਰਾ ਹੈ ਉਹਦਾ। ਔਰ ਫਿਰ ਜਿਹੜਾ ਈਦ ਵਾਲੇ ਦਿਨ ਉਸ ਦੇ ਜਿਹੜਾ ਹੈ ਉਹਨੂੰ ਕੁਰਬਾਨ ਕਰ ਦਿੱਤਾ ਜਾਂਦਾ। ਸੋ ਇਸ ਲਈ ਜਿਹਨੂੰ ਬਿਫੋਰ ਬਿਲਕੁਲ ਮਸਤੀ ਦਿੱਤੀ ਹੋਏ, ਬਿਲਕੁਲ ਫੁੱਲ ਦਿੱਤੀ ਹੋਏ, ਸੇਵਾ ਕੀਤੀ ਹੋਏ, ਤੇ ਅਕਸਰ ਫਿਰ ਸਾਡੇ ਖਿੱਤੇ 'ਚ ਕਿ ਵੀ ਇਹ ਤਾਂ ਕੁਰਬਾਨੀ ਦਾ ਬੱਕਰਾ ਹੈ, ਇਹ ਜਿਹੜਾ ਅਲਟੀਮੇਟਲੀ ਇਹਨੂੰ ਕੁਰਬਾਨ ਹੀ ਕਰਨਾ।
ਹੁਣ ਮੈਂ ਇਹ ਲਫ਼ਜ਼ ਇਸ ਲਈ ਇਸਤੇਮਾਲ ਕੀਤੇ ਕਿਉਂਕਿ ਜਾਰਜ ਫ੍ਰਿਡਮੈਨ ਜਿਹੜਾ ਬਹੁਤ ਵੱਡਾ ਜੀਓ ਪੋਲਿਟਿਕਸ ਦਾ ਸਕਾਲਰ ਹੈ, ਉਹਦਾ ਇੱਕ ਡਿਸਕਸ਼ਨ ਅੱਜ ਕਿਤੇ ਆਈ, ਕਿਉਂਕਿ ਇਸ ਗੱਲ ਨੂੰ ਲੈ ਕੇ ਜਿੱਥੇ ਕਿ ਸਾਡੇ ਖਿੱਤੇ ਦੇ ਵਿੱਚ ਚਰਚਾ, ਅਸੀਂ ਵੀ ਆਪਣੇ ਪ੍ਰੋਗਰਾਮਾਂ 'ਚ ਚਰਚਾ ਕੀਤੀ ਕਿ 25 ਸਾਲ 1990 ਤੋਂ ਕਲਿੰਟਨ ਦੀ ਪਹਿਲੀ ਟਰਮ ਵੇਲੇ ਤੋਂ ਹੀ ਜਿਹੜੀ ਹੈ ਉਹ ਭਾਰਤ ਨੂੰ ਉਹਨਾਂ ਨੇ ਬਿਲਕੁਲ ਖੁੱਲ੍ਹ ਦਿੱਤੀ। ਇਹਦੇ ਬਾਵਜੂਦ ਉਹ ਹਿਊਮਨ ਰਾਈਟ ਵਾਇਲੇਸ਼ਨ ਕਰ ਰਹੇ ਸੀ, ਇਹਦੇ ਬਾਵਜੂਦ ਉਹ ਹਥਿਆਰ ਔਰ ਦੂਸਰੇ ਵੀ ਰੂਸ ਤੋਂ ਖਰੀਦ ਰਹੇ ਸੀ, ਇਹਦੇ ਬਾਵਜੂਦ ਕਿ ਉਹਨਾਂ ਨੇ ਕੋਈ ਉਸ ਸਟੇਜ 'ਤੇ ਅਜੇ ਅਮਰੀਕਨਾਂ ਦੇ ਲਈ ਹਾਲਾਂ ਖੋਲ੍ਹ ਤਾਂ ਮਨਮੋਹਨ ਸਿੰਘ ਨੇ 1991-92 ਪੀਰੀਅਡ ਸ਼ੁਰੂ ਹੋ ਗਿਆ ਸੀ, ਲੇਕਿਨ ਜਿਹੜੀ ਪੈਂਟਾਗਨ ਦੀ ਜਾਂ ਡੀਪ ਸਟੇਟ ਜੋ ਵੀ ਕਹੋ ਉਹਨਾਂ ਦੀ ਪਾਲਿਸੀ ਉਦੋਂ ਤੱਕ, ਕਿਉਂਕਿ ਚਾਈਨਾ ਦਾ ਜਿਹੜਾ ਵੱਧ ਰਿਹਾ ਉਸ ਦਾ ਦਬਦਬਾ ਸੀ ਫਾਈਨੈਂਸ਼ੀਅਲ ਔਰ ਦੂਸਰੇ 'ਚ, ਉਹਨੂੰ ਅਮਰੀਕਾ ਨੇ ਦੇਖਣਾ ਮਹਿਸੂਸ ਕਰਤਾ ਸੀ ਕਿ ਵੀ ਇਹਨੂੰ ਕਿਤੇ ਨਾ ਕਿਤੇ ਚੈੱਕ ਕਰਨਾ ਪਏਗਾ। ਸੋ ਐਜ਼ ਏ ਬੁਲਵਾਕ ਇੰਡੀਆ ਨੂੰ ਡਿਵੈਲਪ ਕੀਤਾ ਜਾ ਰਿਹਾ। ਜੇ ਇਹ ਕਿਹਾ ਜਾਏ ਕਿ ਵੀ 25 ਸਾਲ 90 ਤੋਂ ਲੈ ਕੇ ਹੁਣ ਤੱਕ ਜੇ 90s ਐਂਡ ਤੋਂ ਤੁਸੀਂ ਦੇਖੋ ਤੇ ਫਿਰ ਤਾਂ, ਜੇ ਤਾਂ 90s ਬਿਗਨਿੰਗ ਤੋਂ ਦੇਖੋ ਫਿਰ ਤਾਂ 35 ਸਾਲ ਬਣ ਜਾਂਦੇ ਨੇ, ਪਰ ਜੇ ਅਸੀਂ 90s ਦੇ ਐਂਡ ਤੋਂ ਵੀ ਦੇਖੀਏ ਤੇ 25-30 ਸਾਲ ਉਹਨਾਂ ਨੇ ਇਸ ਬੱਕਰੇ ਨੂੰ ਖੁੱਲ੍ਹਾ ਛੱਡਿਆ, ਐਨ ਗਲੇ 'ਚ ਹਾਰ ਪਾ ਕੇ ਜੋ ਮਰਜ਼ੀ ਕਰਦਾ ਰਿਹਾ। ਔਰ ਪਿਛਲੇ 3 ਸਾਲ 'ਚ ਤਾਂ ਬੱਕਰੇ ਨੇ ਜਿਹਨੂੰ ਮਰਜ਼ੀ ਸਿੰਘ ਵੀ ਮਾਰੇ ਜਾ ਕੇ, ਔਰ ਦੂਜਾ ਵੀ ਕੀਤਾ, ਯੂਕਰੇਨ ਦੀ ਜੰਗ ਵੀ ਹੋਈ, ਰੂਸ ਤੋਂ ਵੀ ਤੇਲ ਲੈ ਰਹੇ ਨੇ, ਇੱਧਰ ਵੀ ਕਰ ਰਹੇ ਨੇ, ਉੱਧਰ ਵੀ, ਔਰ ਇਸ ਜਿਹੜੀ ਹੈ ਇੰਪਿਊਨਿਟੀ ਦੇ ਨਾਲ ਕਿ ਜਿਵੇਂ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ। ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਛੁਰੀ ਤਿੱਖੀ ਕੀਤੀ ਹੈ ਤੇ ਅਜੇ ਤਾਂ ਬੱਕਰੇ ਦੀ ਧੌਣ ਤੇ ਰੱਖੀ ਹੈ ਤੇ ਚੀਕਾਂ ਤਾਂ ਪੈਣੀਆਂ ਹੀ ਨੇ। ਉਹਨਾਂ ਨੂੰ ਹਰ ਇੱਕ ਨੂੰ, ਉੱਥੋਂ ਵਾਲਿਆਂ ਨੂੰ ਵੀ ਸਮਝ ਨਹੀਂ ਆ ਰਹੀ ਵੀ ਇਹ ਜਿਹੜਾ ਪਾਲਿਆ ਪੋਸਿਆ 25-30 ਸਾਲ ਜਿਹਨੂੰ ਪੂਰਾ ਨਰਿਸ਼ ਕੀਤਾ ਹੈ ਐਜ਼ ਏ ਬੁਲਵਾਕ, ਆਲ ਆਫ ਏ ਸਡਨ ਇਹਨੂੰ ਕੁਰਬਾਨ ਕਰਤਾ। ਗੱਲ ਕੱਲਾ ਇਹ ਵੀ ਕਹਿ ਰਹੇ ਨੇ ਵੀ ਇਟਸ ਮੋਰ ਦੈਨ ਵਟ ਮੀਟਸ ਦਾ ਆਈ, ਕਿ ਵੀ ਇਹ ਨਹੀਂ ਹੈ ਕਿ ਵੀ ਹੋਰ ਵੀ ਤਾਂ ਆਇਲ ਲੈ ਰਹੇ ਨੇ ਰਸ਼ੀਆ ਤੋਂ, ਭਾਰਤ ਨੂੰ ਹੀ ਕਿਉਂ ਟਾਰਗੇਟ। ਪਰ ਗੱਲ ਇਹ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ, ਪਹਿਲੀ ਗੱਲ ਤਾਂ ਜਿਵੇਂ ਅਮਰੀਕਨ ਹੀ ਕਹਿੰਦੇ ਨੇ ਕਿ ਦੇਰ ਇਜ਼ ਨੋ ਫ੍ਰੀ ਲੰਚ। ਦੂਸਰਾ, ਸਿਆਸਤ ਦੇ ਵਿੱਚ ਜਿਹਦੀ ਵਰਤੋਂ ਜਿੰਨੀ ਕੁ ਦੇਰ ਹੁੰਦੀ ਹੈ ਉਹਨੂੰ ਕਰਕੇ ਡੰਪ ਕਰਨਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਔਰ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਇਸ ਵੇਲੇ ਭਾਰਤ ਨੂੰ ਰਿਡੀਕਿਊਲ ਕੀਤਾ ਜਾ ਰਿਹਾ, ਇਕੱਲਾ ਇਹ ਨਹੀਂ ਹੈ, ਇੱਕ ਤਾਂ ਕਿਉਂਕਿ ਮੁੱਖ ਧਾਰਾ ਮੀਡੀਆ ਦੇ ਵਿੱਚ ਤਾਂ ਕੋਈ ਇਸ ਕਿਸਮ ਦੀਆਂ ਟਿੱਪਣੀਆਂ ਉਹ ਪੋਲੀਟੀਕਲ ਹੁੰਦੀਆਂ ਨੇ। ਤੁਸੀਂ ਮੇਕ ਅਮਰੀਕਾ ਗ੍ਰੇਟ ਅਗੇਨ ਉਹਨਾਂ ਦੇ ਤੁਸੀਂ ਵੈਬਸਾਈਟਸ, ਉਹਨਾਂ ਦੇ ਸੋਸ਼ਲ ਮੀਡੀਆ ਜਾਂ ਉਹਨਾਂ ਦੇ ਹੋਰ ਜਿਹੜੇ ਪਬਲਿਕ ਆਰਗਨ ਨੇ ਉਹਨਾਂ 'ਚ ਦੇਖੋਗੇ ਉਹ ਤਾਂ ਉਹਨਾਂ ਨੇ ਇੰਨੇ ਜੋਕ ਕ੍ਰੀਏਟ ਕੀਤੇ ਹੋਏ ਨੇ। ਔਰ ਈਵਨ ਮੈਂ ਇਹ ਦੇਖ ਰਿਹਾ ਸੀ ਕਿ ਅਮਰੀਕਾ ਦੇ ਟ੍ਰੇਜਰ ਸੈਕਟਰੀ ਮਿਸਟਰ ਬੈਸੈਂਟ, ਸਕਾਟ ਬੈਸੈਂਟ, ਇਹ ਫੌਕਸ ਨਿਊਜ਼ ਦਾ ਮੇਨ ਐਂਕਰ ਵੀ ਸੀ, ਉਹਨੂੰ ਟ੍ਰੇਜਰੀ ਸੈਕਟਰੀ ਲਾਇਆ। ਔਰ ਉਹ ਇੱਕ ਨੂੰ ਦੇ ਨਾਲ ਗੱਲਬਾਤ ਕਰ ਰਿਹਾ ਬੀਬੀ ਐਂਕਰ ਦੇ ਨਾਲ, ਉਹ ਵੀ ਹੱਸ ਰਹੀ ਹੈ ਇੰਡੀਆ ਤੇ ਦੂਜੇ ਤੇ। ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਇੰਡੀਅਨ ਰੂਪੀ ਬਿਕਮਿੰਗ ਏ ਕਰੰਸੀ ਫॉर ਟ੍ਰੇਡ, ਉਹ ਜੋਕਿੰਗਲੀ ਕਹਿ ਰਹੇ ਨੇ। ਉਹਨੇ ਕਿਹਾ ਜੀ ਸੁਣਿਆ ਕਿ ਵੀ ਇੰਡੀਆ ਹੁਣ ਆਪਣੀ ਰੂਪੀਜ਼ ਦੇ ਨਾਲ ਡੀਲ ਕਰਾਂ, ਕਹਿੰਦਾ ਹਾਂ ਇਹ ਹੁਣ ਕਰੰਸੀ ਫॉर ਟ੍ਰੇਡ ਹੈ। ਹੱਸੇ ਨੇ ਦੋਨੋਂ ਜਿਵੇਂ ਤੁਸੀਂ ਜੋਕ ਕਰ ਰਹੇ ਹੁੰਦੇ ਹੋ। ਫਿਰ ਉਹਨੇ ਥੋੜੀ ਸੀਰੀਅਸ ਟੋਨ ਦੇ ਵਿੱਚ ਸੈਕਟਰੀ ਟ੍ਰੇਜਰੀ ਸੈਕਟਰੀ ਸਕਾਟ ਬੈਸੈਂਟ ਨੇ ਕਿਹਾ ਕਿ ਵੀ ਇਹ ਜਿਹੜਾ ਕਿ ਅੱਜ ਕੱਲ੍ਹ ਰੂਪੀ ਇਜ਼ ਐਟ ਐਨ ਆਲ ਟਾਈਮ ਲੋ, ਕਿ ਡਾਲਰ ਦੇ ਸਾਹਮਣੇ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਰੁਪਈਆ ਦਾ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ। ਉਹ ਕਹਿ ਰਹੇ ਜੀ ਇਹ ਜਿਹੜੀ ਰਿਜ਼ਰਵ ਕਰੰਸੀ ਹੋਏਗੀ ਹੁਣ ਇੰਡੀਆ, ਡਾਲਰ ਨਹੀਂ ਹੋਏਗਾ, ਦੁਨੀਆ ਦੀ ਕਰੰਸੀ ਰੂਪੀ ਹੋਏਗੀ। ਉਹ ਇਵੇਂ ਹੀ ਹੈ ਬਿਲਕੁਲ ਜਿਵੇਂ ਤੁਸੀਂ ਕਿਸੇ ਨੂੰ ਜਿਹੜਾ ਉਹ ਜੋਕ ਦਾ ਸਹਾਰਾ ਬਣਾ ਰਹੇ ਹੋ। ਹਾਲਾਂਕਿ ਜਦੋਂ ਇਹ ਟ੍ਰੇਜਰੀ ਸੈਕਟਰੀ ਮਿਸਟਰ ਬੈਸੈਂਟ ਨੇ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਐਟ ਦਾ ਐਂਡ ਆਫ ਦਾ ਡੇ ਵੀ ਵਿਲ ਕਮ ਟੂਗੈਦਰ, ਇਹ ਅਸੀਂ ਇਹਨਾਂ ਨੂੰ ਜ਼ਰਾ ਨਾਚ ਨਚਾ ਲਈਏ ਤੇ ਫਿਰ ਇਹਨਾਂ ਦੇ ਗੋਡੇ ਲੱਗਣਗੇ ਹੀ ਲੱਗਣਗੇ। ਕਹਿਣਾ ਉਹ ਇਹ ਚਾਹੁੰਦਾ ਕਮ ਟੂਗੈਦਰ ਦਾ। ਲੇਕਿਨ ਜਾਰਜ ਫ੍ਰਿਡਮੈਨ ਨੇ ਜਿਹੜਾ ਇਸ ਨੂੰ ਲਿਆ, ਇੱਕ ਤਾਂ ਇੰਡੀਆ ਨੇ ਆਪਣੀ ਤੜੀ ਦਿਖਾਈ। ਹੁਣ ਮੋਦੀ ਜਿਹੜਾ ਜਾ ਰਿਹਾ 29-30 ਅਗਸਤ ਨੂੰ ਚਾਈਨਾ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ, ਅਮਰੀਕਾ ਨੂੰ ਵੀ ਤੜ ਦਿਖਾ ਰਿਹਾ ਜੀ ਮੈਂ ਤੁਹਾਡੇ ਵੱਲ ਜਾ ਰਿਹਾ। ਹੁਣ ਇਹ ਇਧਰ ਮਿਸਟਰ ਜਾਰਜ ਫ੍ਰਿਡਮੈਨ ਦਾ ਕਹਿਣਾ ਹੈ ਕਿ ਵੀ ਇਨਫੈਕਟ ਇਹ ਪਾਲਿਸੀ ਦਾ ਹਿੱਸਾ ਹੀ ਹੈ
ਕਿ ਚੀਨ ਕਿ ਅਮਰੀਕਾ ਨੇ ਦੇਖ ਲਿਆ ਵੀ ਅਲਟੀਮੇਟਲੀ ਇਹ ਇੰਡੀਆ ਤਾਂ ਕਿਸੇ ਕੰਮ ਦਾ ਨਹੀਂ। ਮਿਲੀਟੈਰਲੀ ਨਾ ਚੀਨ ਦੇ ਸਾਹਮਣੇ ਖਲੋਤਾ ਨਾ ਪਾਕਿਸਤਾਨ ਦੇ ਸਾਹਮਣੇ ਖਲੋਤਾ। 4 ਰੋਜ਼ਾ ਪਾਕਿਸਤਾਨ ਦੇ ਨਾਲ ਡਰੋਨ ਮਿਸਲ ਫਾਈਟ ਦੇ ਵਿੱਚ ਇਹਨਾਂ ਦਾ ਥੱਲਾ ਲੱਗਾ। ਤੇ ਉਹਨਾਂ ਨੇ ਕਿਹਾ ਵੀ ਜਿਹਦੇ ਲਈ ਬੁਲਵਾਕ ਬਣਾਉਣਾ ਸੀ, ਜੇ ਇਹੀ ਕਿਸੇ ਕੰਮ ਦੇ ਨਹੀਂ ਤਾਂ ਉਹਦੇ ਨਾਲ ਸਿੱਧੀ ਗੱਲ ਕਿਉਂ ਨਾ ਕਰੋ। ਤਾਂ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਮੈਂ ਜੋ ਉਹਨਾਂ ਨੂੰ ਨੁਕਤਾਵਾਈਜ਼ ਗੱਲਬਾਤ ਕਰਾਂਗਾ ਜੋ ਮਿਸਟਰ ਫਰੀਡਮੈਨ ਨੇ ਕਿਹਾ। ਪਰ ਇਸ ਸਾਰੇ ਦਾ ਲੁਬੋ ਲੁਬਾਬ ਇਹ ਹੈ ਕਿ ਵੀ ਅਮਰੀਕਾ ਨੇ ਇੰਡੀਆ ਐਪੀਚਮੈਂਟ ਪਾਲਿਸੀ ਕਿ ਵੀ ਇਹਨੂੰ ਤੁਸੀਂ ਬਿਲਡ ਕਰੋ, ਇਹਨੂੰ ਖਵਾਓ ਪਿਆਓ, ਔਰ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਵਕਤ ਆ ਗਿਆ ਵੀ ਇਹਨੂੰ ਕੁਰਬਾਨ ਕਰੋ। ਇਹ ਇਸ ਤੋਂ ਬਿਯੋਂਡ ਜ਼ਿਆਦਾ ਫਿੱਟ ਗਿਆ ਖਾ ਖਾ ਕੇ, ਹੁਣ ਆ ਵੀ ਗਿਆ ਵੀ ਈਦ ਵੀ ਆ ਗਈ ਹੈ ਤੇ ਇਹਨੂੰ ਕੁਰਬਾਨ ਵੀ ਕਰੋ। ਔਰ ਇਹਨੇ ਜਾਰਜ ਫਰੀਡਮੈਨ ਦੀ ਜਿਹੜੀ ਡਿਸਕਸ਼ਨ ਹੈ ਉਸ ਨੂੰ ਮੈਂ ਨੁਕਤਿਆਂ ਦੇ ਵਿੱਚ ਲਿਆ। ਉਹਨੇ ਕਿਹਾ ਵੀ 2 ਪ੍ਰਮੁੱਖ ਟਾਰਗੇਟ ਨੇ। ਇੱਕ ਲੀਵਰ ਹੈ ਹਿਟਿੰਗ ਇੰਡੀਆ ਓਵਰ ਰਸ਼ੀਆ ਆਇਲ ਪਰਚੇਜ਼ਸ ਸਰਵਸ 2 ਪਰਪਸਿਸ ਕਿ ਵੀ ਇੰਡੀਆ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ। ਆਇਲ ਟਰਕੀ ਵੀ ਲੈ ਰਿਹਾ, ਚੀਨ ਵੀ ਲੈ ਰਿਹਾ, ਯੂਰਪੀਅਨ ਮੁਲਕ ਵੀ, ਜਰਮਨੀ ਵੀ ਲੈ ਰਿਹਾ। ਕਿਉਂ ਟਾਰਗੇਟ? ਪਹਿਲਾ, ਵਾਰਨ ਮਾਸਕੋ ਦੈਟ ਵਾਸ਼ਿੰਗਟਨ ਵਿਲ ਸਕਵੀਜ਼ ਇਟਸ ਕਸਟਮਰਸ ਕਿ ਰਸ਼ੀਆ ਨੂੰ ਇਕਨੋਮਿਕਲੀ ਸਕਵੀਜ਼ ਕਰਨਾ, ਉਹਨੂੰ ਇਹ ਦੱਸਣਾ ਕਿ ਵੀ ਅਸੀਂ ਤੁਹਾਡਾ ਕਸਟਮਰ ਜਿਹੜਾ ਉਹ ਤੋੜ ਦਿੱਤਾ। ਔਰ ਕਿਉਂਕਿ ਆਲਮੋਸਟ 40% ਦੇ ਕਰੀਬ ਤਾਂ ਉਹਦਾ ਦਾ ਆਇਲ ਇੰਡੀਆ ਹੀ ਬਾਏ ਕਰਦਾ। ਤੇ ਇਨ ਕੇਸ ਇਹ ਨਹੀਂ ਪਿੱਛੇ ਹਟਦਾ, ਦੂਜਾ ਨੁਕਤਾ, ਟੈਲ ਬੀਜਿੰਗ ਦੈਟ US ਇਜ਼ ਨਾਟ ਗੈਂਗਿੰਗ ਅਪ ਵਿਦ ਇੰਡੀਆ ਔਰ ਆਰਮਿੰਗ ਇਟ ਅਗੇਂਸਟ ਚਾਈਨਾ ਕਿ ਵੀ ਚਾਈਨਾ ਨੂੰ ਇਹ ਦੱਸਦਾ ਵੀ ਅਸੀਂ ਕੋਈ ਇੰਡੀਆ ਨੂੰ ਦੀ ਪੁਸ਼ਤਪਨਾਹੀ ਨਹੀਂ ਕਰ ਰਹੇ ਚੀਨ ਦੇ ਖਿਲਾਫ, ਮਤਲਬ ਅਸੀਂ ਡੰਪ ਕੀਤਾ, ਅਸੀਂ ਤੁਹਾਡੇ ਨਾਲ ਹੀ ਡੀਲ ਕਰਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵਾਈ ਇੰਡੀਆ ਨਾਟ ਚਾਈਨਾ ਔਰ ਟਰਕੀ, ਚਾਈਨਾ ਇਜ਼ ਇਕਨੋਮਿਕਲੀ ਇੰਟਰਵਾਈਨਡ ਵਿਦ ਦ US and Turkey is critical in the Middle East. India is less critical to US core interests, so it becomes the demonstration case. ਕਿ ਵੀ ਟਰਕੀ ਦੀ ਇੰਪੋਰਟੈਂਸ ਹੈ ਸੈਂਟਰਲ ਏਸ਼ੀਆ 'ਚ, ਉਹ ਜੇ ਰਸ਼ੀਆ ਤੋਂ ਲੈਂਦਾ ਉਹਨੂੰ ਟਾਰਗੇਟ ਨਹੀਂ ਕਰ ਸਕਦੇ ਜਾਂ ਉਹ ਉਹਨਾਂ ਦੇ ਹਿੱਤ 'ਚ ਨਹੀਂ ਜਾਂਦਾ। ਚਾਈਨਾ ਜਿਹੜਾ ਉਹ ਅਮਰੀਕਾ ਦੇ ਨਾਲ ਚੀਨ ਦਾ ਇੱਦਾਂ ਦਾ ਸਬੰਧ ਹੈ, ਉਹਦੇ ਨਾਲ ਉਹ ਬਿਲਕੁਲ ਬ੍ਰੇਕ ਆਫ ਹੋ ਨਹੀਂ ਸਕਦਾ। ਸੋ ਲੈ ਦੇ ਕਿ ਭਾਰਤ ਹੀ ਹੈ ਵੀ ਇਹਨੂੰ ਦਬਾ ਦਿਓ। ਲੋ ਰਿਸਕ ਕਿ ਭਾਰਤ ਨੂੰ ਕਹਿਣਾ ਕਿ ਅਮਰੀਕਾ ਦਾ ਕੀ ਵਿਗੜ ਜਾਂਦਾ ਇਹਦੇ ਨਾਲ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਅਮਰੀਕਾ ਨੂੰ ਲੱਗਾ ਵੀ ਹੁਣ ਉਹਨਾਂ ਦਾ ਮਕਸਦ ਸਰਵ ਹੋ ਗਿਆ, ਚਾਈਨਾ ਨਾਲ ਵੀ ਪ੍ਰੋਪਰ ਡੀਲ ਹੋ ਗਈ, ਰਸ਼ੀਆ ਦੇ ਨਾਲ, ਫਿਰ ਉਹਨੂੰ ਰਿਵਰਸ ਕਰ ਦੇਣਗੇ ਡਿਸੀਜਨ ਨੂੰ। ਸੋ ਲੋ ਰਿਸਕ ਰਿਵਰਸੀਬਲ, ਇਫ ਇਟ ਡਜ਼ਨਟ ਵਰਕ ਟੈਰਿਫ ਕੈਨ ਬੀ ਲਿਫਟਡ, ਨਹੀਂ ਹੋਏਗਾ ਤਾਂ ਟੈਰਿਫ ਹਟਾ ਦੇਣਗੇ। ਔਰ ਇਹ ਜਿਹੜਾ ਉਹਨਾਂ ਆਪਣੀ ਕੈਲਕੂਲਸ 'ਚ ਉਹਨੇ ਕਿਹਾ ਕਿ ਦਿਸ ਇਜ਼ ਅ ਚੀਪ ਸਿਗਨਲ ਵਿਦ ਪੋਟੈਂਸ਼ੀਅਲੀ ਬਿਗ ਪੇ ਆਫ ਕਿ ਇਹਦੇ ਨਤੀਜਿਆਂ 'ਚੋਂ ਪੇ ਆਫ ਵੱਡਾ ਹੈ, ਸਿਗਨਲ ਭਾਵੇਂ ਇਹ ਚੀਪਰ ਹੈ। ਫਿਰ ਉਹਨੇ ਸਾਈਜ਼ ਅਪ ਕਿਵੇਂ ਕੀਤਾ ਇੰਡੀਆ ਨੂੰ? ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਨਾਟ ਦ ਚਾਈਨਾ ਸਬਸਟੀਚਿਊਟ ਕਿ ਅਮਰੀਕਨਾਂ ਨੇ 25-30 ਸਾਲ ਦੀ ਆਪਣੀ ਪਾਲਿਸੀ 'ਚ ਦੇਖ ਲਿਆ ਵੀ ਇਹ ਕੋਈ ਉਹਦਾ ਸਬਸਟੀਚਿਊਟ ਨਹੀਂ ਹੈ। ਟਾਕ ਆਫ ਇੰਡੀਆ ਰਿਪਲੇਸਿੰਗ ਚਾਈਨਾ ਇਨ ਗਲੋਬਲ ਸਪਲਾਈ ਚੇਨਸ ਇਜ਼ ਪ੍ਰੀਮੈਚੁਰ, ਇਟਸ ਇਕਨੋਮਿਕ ਕੈਪੈਸਿਟੀ ਇਜ਼ਨਟ ਐਟ ਦ ਲੈਵਲ ਵਾਸ਼ਿੰਗਟਨ ਨੀਡਸ। ਉਹਨੂੰ ਕਹੋ ਜੀ ਜਿਹੜਾ ਮੈਨੂਫੈਕਚਰਿੰਗ ਹੱਬ ਚਾਈਨਾ ਹੈ ਉਹਦੀ ਥਾਂ ਇੰਡੀਆ ਹੋ ਜਾਏ, ਜਦੋਂ ਉਹਨੇ ਕਿਹਾ ਵੀ ਅਨਥਿੰਕੇਬਲ ਹੈ, ਇਹ ਨੀਅਰ ਫਿਊਚਰ 'ਚ ਪੋਸੀਬਲ ਹੀ ਨਹੀਂ ਹੈ, ਇੰਡੀਆ ਕੋਈ ਸਬਸਟੀਚਿਊਟ ਚਾਈਨਾ ਦਾ ਨਹੀਂ ਬਣ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਜੇ ਇਹ ਸੀ ਤਾਂ ਇੰਡੀਆ ਨੂੰ ਤਾਂ ਕੁਆਡ 'ਚ ਵੀ ਲਿਆ। ਉਹਨਾਂ ਨੇ ਕਿਹਾ ਵੀ ਕੁਆਡ ਕਿਹੜਾ ਜਿਹੜਾ ਉਹ ਐਸਾ ਮੰਤਰ ਹੈ ਜਿਹੜਾ ਛੱਡਿਆ ਨਹੀਂ ਜਾ ਸਕਦਾ। ਕੁਆਡ ਇਨਡਿਸਪੈਂਸੇਬਲ, ਵੀ ਇਹ ਨਹੀਂ ਹੈ ਵੀ ਇੰਡੀਆ ਤੋਂ ਬਿਨਾਂ ਜਾਂ ਉਹਨਾਂ ਨੂੰ ਕੋਈ ਕੁਆਡ ਦੀ ਲੋੜ ਸੀ। ਉਹ ਤਾਂ ਮੈਂਸ਼ਨ ਵੀ ਨਹੀਂ ਕੀਤਾ ਕਦੇ ਟਰੰਪ ਨੇ ਆਪਣੀ ਕਿਸੇ ਪ੍ਰੈਜੈਂਟੇਸ਼ਨ 'ਚ ਕੁਆਡ ਦਾ ਜ਼ਿਕਰ। ਇੰਡੀਆ ਇਜ਼ ਅ ਹੈਲਪਫੁਲ ਪਾਰਟਨਰ ਬਟ ਇਟਸ ਨੇਵਲ ਪਾਵਰ ਇਜ਼ ਨਾਟ ਐਸੈਂਸ਼ੀਅਲ ਟੂ ਦ ਮੈਰੀਟਾਈਮ ਬੈਲੈਂਸ ਫਰੀਡਮੈਨ ਕੇਅਰਸ। ਉਹਨੇ ਕਿਹਾ ਵੀ ਦੇਖ ਲਿਆ ਅਮਰੀਕਨਾਂ ਨੇ ਵੀ ਉਹ ਹੁਣ ਚਾਈਨਾ ਨੂੰ ਘੇਰਨਾ ਤਾਂ ਸਾਊਥ ਚਾਈਨਾ ਸੀ ਵੀ ਕਿੱਡੀ ਕੁ ਨੇਵੀ ਹੈ ਇੰਡੀਆ ਦੀ। ਉਹਨੂੰ ਕਿਹਾ ਅਮਰੀਕਾ ਆਪਣੀ ਕੇਅਰ ਆਪ ਕਰ ਸਕਦਾ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਇਸ ਲਈ ਉਹਨਾਂ ਨੇ ਕਿਹਾ ਵੀ ਇੰਡੀਆ ਇਹ ਨਹੀਂ ਹੈ ਵੀ ਇੰਡਿਸਪੈਂਸੇਬਲ ਹੈ, ਇਹਨੂੰ ਡੰਪ ਕੀਤਾ ਜਾ ਸਕਦਾ। ਐਕਸਪੈਕਟ ਥਿਕ ਸਕਿਨ ਈਵਨ ਇਫ ਨਿਊ ਡੈਲੀ ਫੀਲਸ ਯੂਜ਼ਡ। ਹੁਣ ਨਵੀਂ ਦਿੱਲੀ ਨੂੰ ਤਾਂ ਇਹ ਲੱਗਦਾ ਨਾ ਵੀ ਸਾਨੂੰ ਯੂਜ਼ ਕਰ ਲਿਆ। ਉਹਨੇ ਕਿਹਾ ਫੀਲ ਕਰਦਾ ਇਟ ਸਟਿਲ ਨੀਡਸ ਐਕਸੈਸ ਟੂ ਦ US ਮਾਰਕੀਟ, ਇਨਸਲਟਸ ਡੋਂਟ ਆਊਟਵੇ ਨੈਸੈਸਿਟੀਜ਼। ਉਹਨੇ ਕਿਹਾ ਵੀ ਅਮਰੀਕਾ ਦਾ ਗੁਜ਼ਾਰਾ ਹੋ ਸਕਦਾ ਇੰਡੀਆ ਬਿਨਾਂ। ਕੀ ਹੈ ਇੰਡੀਆ ਨੇ ਅਮਰੀਕਾ ਨੂੰ ਦੇਣਾ ਜਿਹੜਾ ਅਮਰੀਕਾ ਦੇ ਜਿਹੜਾ ਉਹ ਸਾਹ ਰੁਕ ਜਾਏਗਾ? ਉਹਨੂੰ ਕਿਹਾ ਵੀ ਇੰਡੀਆ ਨਹੀਂ ਜਿਹੜਾ ਉਹ ਸਰਵਾਈਵ ਕਰ ਸਕਦਾ। ਉਹਨਾਂ ਦੇ ਲਈ ਅਲਟੀਮੇਟਲੀ ਇਨਸਲਟ ਚੱਲ ਕੇ ਵੀ ਉਹਨਾਂ ਨੇ ਆ ਕੇ ਅਮਰੀਕਾ ਦੇ ਪੈਰਾਂ 'ਚ ਡਿੱਗਣਾ। ਫਿਰ ਉਹਨੇ ਕਿਹਾ ਵੀ ਵੱਡੀ ਗੇਮ ਕੀ ਹੈ? ਚਾਈਨਾ।
the US wants reduced PLA aggression, ਜਿਹੜੀ ਉਹਨਾਂ ਦੀ ਪੀਪਲਜ਼ ਲਿਬਰੇਸ਼ਨ ਆਰਮੀ ਹੈ, ਐਸਪੈਸ਼ਲੀ ਅਰਾਊਂਡ ਤਾਈਵਾਨ, ਐਂਡ ਕੰਟੀਨਿਊ ਟ੍ਰੇਡ ਨੋ ਵਾਰ, ਕਿ ਅਮਰੀਕਾ ਇਹ ਚਾਹੁੰਦਾ ਵੀ ਤਾਈਵਾਨ ਦੇ ਨੂੰ ਐਨੈਕਸ ਨਾ ਕਰੇ ਚਾਈਨਾ, ਵਾਰ ਨਾ ਹੋਏ, ਵਪਾਰ ਚੱਲਦਾ ਰਹੇ। Using India this way is in effect a gift to Beijing. It shows Washington is not building an India-centric containment line. Friedman claims Beijing has already toned down some saber rattling. That is the reaction Washington wanted. ਕਿ ਵੀ ਚਾਈਨਾ ਨੂੰ ਜਦੋਂ ਹੁਣ ਇਹਨਾਂ ਨੇ ਕੁਆਡ ਬਣਾਇਆ, ਰਸ਼ੀਆ ਦਾ ਰਿਐਕਸ਼ਨ ਸੀ ਕਿ ਇਟ ਇਜ਼ ਏਸ਼ੀਆਜ਼ ਇਨ ਨੈਟੋ। ਹੁਣ ਜਦੋਂ ਇੰਡੀਆ ਨੂੰ ਡੰਪ ਕਰਤਾ, ਅਮਰੀਕਾ ਨੇ ਚੀਨ ਨੂੰ ਦੱਸਤਾ ਵੀ ਅਸੀਂ ਕੋਈ ਇੰਡੀਆ ਨੂੰ ਬਿਲਟ ਨਹੀਂ ਕਰ ਰਹੇ ਤੁਹਾਡੇ ਖਿਲਾਫ। ਇਹਦੇ ਨਾਲ ਜਿਹੜੀ ਉਹਨਾਂ ਦੀ ਤਿੱਖੀ ਸੁਰ ਸੀ ਉਹ ਵੀ ਘੱਟ ਹੋਈ ਹੈ, ਔਰ ਉਹਨਾਂ ਨੂੰ ਵੀ ਲੱਗਾ ਕਿ ਵੀ ਠੀਕ ਹੈ, ਅਲਟੀਮੇਟਲੀ ਇੰਡੀਆ ਤਾਂ ਸਾਡੇ ਪੈਰਾਂ 'ਚ ਹੀ ਆ ਕੇ ਡਿੱਗਿਆ, ਪਰ ਜਿਹੜੇ ਅਮਰੀਕਾ ਦੇ ਨਾਲ ਉਹ ਸਾਰਾ ਚੱਲ ਰਿਹਾ ਸੀ ਉਹ ਅਮਰੀਕਾ ਨੇ ਤੋਬਾ ਕਰ ਲਈ। ਫਿਰ ਰਸ਼ੀਆ ਬਾਰੇ ਹੈ, the goal is to raise the economic price of the Ukraine war without direct US military escalation. ਇੱਕ ਗੱਲ ਤਾਂ ਟਰੰਪ ਦੀ ਕਲੀਅਰ ਹੈ ਵੀ ਉਹਨੇ ਕੋਈ ਫੌਜੀ ਇੰਟਰਵੈਂਸ਼ਨ ਨਹੀਂ ਕਰਨੀ ਯੂਕਰੇਨ ਦੇ ਮਾਮਲੇ। ਜੀਵਨ ਜਿਹੜੀਆਂ ਲੌਂਗ ਹਿਟਿੰਗ ਮਿਸਲਸ ਦਿੱਤੀਆਂ ਨੇ ਉਹਨਾਂ ਨੂੰ, ਉਹ ਵੀ ਉਹਨਾਂ ਨੂੰ ਕਿਹਾ ਉਹਨਾਂ ਨੇ ਯੂਕਰੇਨ ਨੂੰ ਵੀ ਸਾਡੀ ਪਰਮਿਸ਼ਨ ਬਿਨਾਂ ਨਹੀਂ ਯੂਜ਼ ਕਰ ਸਕਦੇ। ਪਰ ਜੇ ਇੰਡੀਆ ਦੇ ਉੱਤੇ ਪ੍ਰੈਸ਼ਰ ਕਾਮਯਾਬ ਹੁੰਦਾ ਹੈ, ਰਸ਼ੀਅਨ ਆਇਲ ਬਾਏ ਨਹੀਂ ਹੁੰਦਾ, ਤੇ ਰੂਸ ਨੂੰ ਇਕਨੋਮਿਕਲੀ ਜਿਹੜਾ ਹੈ ਉਹ ਮਾਰ ਜਿਹੜਾ ਉਹਦਾ ਪੈ ਜਾਂਦੀ ਹੈ। ਪੈਨਲਾਈਜ਼ਿੰਗ ਇੰਡੀਆ ਸਿਗਨਲਸ we will punish anyone trading with you even if Moscow shrugs at first. The message to other buyers is clear. ਕਿ ਗੱਲ ਉਹ ਜਿਵੇਂ ਹੁੰਦਾ ਵੀ ਖੇਤਾਂ 'ਚ ਪੰਛੀਆਂ ਦਾ ਜਿਹੜਾ ਉਹ ਧਾਵਾ ਹੁੰਦਾ ਹੈ, ਨੁਕਸਾਨ ਕਰਦੇ ਨੇ, ਇੱਕ ਕਾਂ ਮਾਰ ਕੇ ਟੰਗ ਦਿੱਤਾ ਜਾਂਦਾ। ਜਦੋਂ ਹੁਣ ਇੰਡੀਆ ਕਾਂ ਹੈ ਉਹ ਟੰਗ ਦਿੱਤਾ ਉਹਨਾਂ ਨੇ, ਬਾਕੀ ਛੋਟਿਆਂ ਮੋਟਿਆਂ ਨੂੰ ਵੀ ਮੈਸੇਜ ਮਿਲ ਗਿਆ ਕਿ ਵੀ ਇਹ ਕੰਮ ਕੀਤਾ ਤੇ ਇਹ ਲੱਗੇਗਾ, ਟੈਰਿਫ ਵੀ ਲੱਗੇਗਾ ਤੇ ਪੈਨਲਟੀ ਵੀ ਲੱਗੇਗੀ। ਔਰ ਉਹਨਾਂ ਨੇ ਕਿਹਾ ਵੀ ਹੁਣ ਕਹੀ ਜਾਓ ਜੀ ਇਹ ਡਿਪਲੋਮੇਸੀ ਜਿਹੜੀ ਹੈ ਹਿਪੋਕ੍ਰੇਸੀ, ਉਹ ਤਾਂ ਕਹਿੰਦੇ ਹੁੰਦਾ ਹੀ ਹੁੰਦੀ ਹੈ। ਯੈਸ ਇਟ ਇਜ਼ ਹਿਪੋਕ੍ਰਿਟੀਕਲ। US ਖੁਦ ਬਾਏ ਕਰਦਾ ਰਹੇਗਾ, ਰਸ਼ੀਆ ਤੋਂ ਕਰੇ, ਕਿਸੇ ਤੋਂ ਕਰੇ, ਔਰ ਅਨਪ੍ਰੈਡਿਕਟੇਬਿਲਿਟੀ ਜਿਹੜੀ ਹੈ ਇਸ ਵੇਲੇ ਜਿਹਦੇ 'ਚ ਇੰਡੀਆ ਫਸਿਆ ਹੋਇਆ, ਇਹ ਉਹਨਾਂ ਨੇ ਕਿਹਾ ਵੀ ਇਹ ਹੁੰਦੀ ਹੈ। ਔਰ ਟੈਰਿਫ ਜਿਹੜੇ ਨੇ ਹੋ ਸਕਦਾ ਟੈਂਪਰੇਰੀ ਹੋਣ, ਪਰ ਇਸ ਨਾਲ ਉਹਨਾਂ ਨੇ, ਅਮਰੀਕਾ ਨੇ ਇੰਡੀਆ ਨੂੰ ਵੀ ਮੈਸੇਜ ਦੇ ਦਿੱਤਾ ਹੈ, ਚੀਨ ਨੂੰ ਵੀ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇੰਡੀਆ ਜਿੰਨਾ ਮਰਜ਼ੀ ਚੀਕਾਂ ਮਾਰੇ, ਪਰ ਉਹ ਜਿਹੜਾ ਇਹ ਨਹੀਂ ਹੈ ਵੀ ਅਮਰੀਕਾ ਦੀ ਮਾਰਦਾ ਡਰਦਾ, ਚੀਨ ਦੇ ਬਿਲਕੁਲ ਜਿਹੜਾ ਉਹਨਾਂ ਦਾ ਸਪਾ ਸਲਾਰ ਬਣ ਜਾਏਗਾ। ਉਹਨਾਂ ਨੇ ਕਿਹਾ ਵੀ ਦਿੱਲੀ ਮੇ ਵਾਰਮ ਵਿਦ ਬੀਜਿੰਗ ਟੈਕਟੀਕਲੀ ਬਟ ਵੋਂਟ ਜੈਪਰਡਾਈਜ਼ ਇਟਸ ਇਕਨੋਮਿਕ ਟਾਈਜ਼ ਵਿਦ ਦਾ US। ਅਮਰੀਕਾ ਨੂੰ ਵੀ ਪਤਾ ਹੈ ਵੀ ਭਾਰਤ ਨੂੰ ਵੀ ਹੋਰ ਕਿਤੇ ਠਾਰ ਨਹੀਂ ਮਿਲਣੀ, ਉੱਥੇ ਠੀਕ ਹੈ ਥੋੜ੍ਹੀ ਬਹੁਤ ਟੈਕਟੀਕਲ ਆਪਣੀ ਉਹ ਅੰਡਰਸਟੈਂਡਿੰਗ ਚੀਨ ਨਾਲ ਕਰ ਲੈਣਗੇ, ਔਰ ਜਿਹੜਾ ਰਸ਼ੀਆ ਉਹ ਕਿਵੇਂ ਰਿਐਕਟ ਕਰੇਗਾ ਇਸ ਬਾਰੇ ਉਹ ਕਹਿੰਦੇ ਨੇ ਕਿ ਭਾਈ ਇਹ ਰਸ਼ੀਆ ਦਾ ਆਉਣ ਵਾਲਾ ਟਾਈਮ ਹੀ ਦੱਸੇਗਾ। ਪਰ ਉਹਨਾਂ ਨੇ ਸੌਫਟ ਟਾਰਗੇਟ ਜਿਹੜਾ ਇੰਡੀਆ ਨੂੰ, ਜਿਹਨੂੰ ਕਿ 25 ਸਾਲ 30 ਸਾਲ ਜਿਹੜਾ ਖਵਾ ਪਿਆ ਕੇ ਪਾਲਿਆ ਸੀ, ਉਹਨੂੰ ਸੈਕਰੀਫਿਸ਼ਲ ਗੋਟ ਬਣਾ ਦਿੱਤਾ ਹੈ, ਜਿਹੜਾ ਬਲੀ ਦਾ ਬੱਕਰਾ ਬਣਾ ਦਿੱਤਾ ਹੈ। ਸੋ ਹੁਣ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ ਤੋਂ ਸਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।